ਜੂਨ 1984 ਦੇ ਘੱਲੂ ਘਾਰੇ ਨੂੰ ਭਾਵੇਂ 42 ਵਰੇ ਹੋ ਚੁੱਕੇ ਆ, ਪਰ ਇਹਦੇ ਜਿਹੜੇ ਜ਼ਖਮ ਆ ਉਹ ਅੱਜ ਵੀ ਹਰੇ ਆ। ਪੀੜ ਸੱਜਰੀ ਆ ਤੇ ਸੰਘਰਸ਼ ਜਿਹੜਾ ਜਾਰੀ ਆ। ਇਸ ਤੀਜੇ ਘੱਲੂ ਘਾਰੇ ਨੂੰ ਕਦੇ ਵੀ ਜਿਹੜਾ ਆ ਉਹ ਭੁਲਾਇਆ ਨਹੀਂ ਜਾ ਸਕਦਾ। ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹਮਲਾ ਕਰਕੇ ਭਾਰਤੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਜਿਹੜਾ ਤਬਾਹ ਆ ਉਹ ਕੀਤਾ, ਢਾਇਆ। ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ, ਤੋਸ਼ਾਖਾਨਾ ਸਾੜਿਆ। ਇੱਥੇ ਤਾਂ ਦੁੱਧ ਪੀਂਦੇ ਬੱਚੇ ਵੀ ਨਾ ਬਖਸ਼ੇ। ਆ ਜਿਹੜਾ ਇਕੱਠ ਹੈ ਕੌਮ ਵੇਖਦੀ ਪਈ ਆ, ਜਜ਼ਬਾਤੀ ਭਾਵਨਾਵਾਂ ਦਾ, ਗੁਰਸਿੱਖਾਂ ਦਾ, ਖਾਲਿਸਤਾਨ ਦੇ ਸੰਘਰਸ਼ ਨੂੰ ਪਰਨਾਏ ਹੋਏ ਦਾ, ਸੰਤ ਜਰਨੈਲ ਸਿੰਘ, ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਨਰਲ ਸ਼ਵੇਕ ਸਿੰਘ ਦੇ ਵਾਰਸਾਂ ਦਾ ਇਕੱਠ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਹੀਦਾਂ ਦੇ ਡੁੱਲੇ ਖੂਨ ਨੂੰ ਨਤਮਸਤਕ ਹੋਣ ਆਇਆ ਇਕੱਠ ਹੈ। ਆਪਣੇ ਤਖਤ ਤੋਂ ਖੜ ਕੇ ਅਸੀਂ ਆਪਣੀ ਕੌਮ ਨੂੰ ਆਵਾਜ਼ ਦੇਵਾਂਗੇ ਕਿ ਕੌਮ ਦਾ ਬੱਚਾ ਖਾਲਿਸਤਾਨ ਦੀ ਲੜਾਈ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਵੇ। ਹਰ ਕਿਸਾਨ ਦਾ ਹੱਲ ਉਹ ਖਾਲਿਸਤਾਨ ਦਾ ਸ਼ਸਤਰ ਬਣੇ। ਹਰ ਲਿਖਾਰੀ ਤੇ ਟੀਚਰ ਦੀ ਕਲਮ ਉਹ ਖਾਲਿਸਤਾਨ ਦਾ ਸ਼ਬਦ ਲਿਖੇ। ਭਾਰਤੀ ਹਕੂਮਤ ਨੇ ਪੂਰੇ ਦਰਬਾਰ ਸਾਹਿਬ ਦੇ ਵਿੱਚ ਪੂਰੀ ਤਰ੍ਹਾਂ ਕਹਿਰ ਜਿਹੜਾ ਆ ਉਹ ਢਾਇਆ ਤੇ ਇਹਨਾਂ ਨੇ ਮਹਿਮੂਦ ਗਜ਼ਨਵੀ ਨੇ ਵੀ ਜਿਹੜੀ ਮਾਤ ਆ ਉਹ ਪਾ ਦਿੱਤੀ ਸੀ। ਤੇ ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ ਜਿਹੜੇ ਦੋਸ਼ੀ ਆ ਉਹ ਸਿੱਖ ਕੌਮ ਦੇ ਜਿਹੜੇ ਦੁਸ਼ਮਣ ਆ, ਚਾਹੇ ਉਹ ਕਾਂਗਰਸ ਹੋਵੇ, ਭਾਜਪਾ ਹੋਵੇ, ਕਾਮਰੇਡ ਜਥੇਬੰਦੀਆਂ ਹੋਣ। ਗੁਰਦੁਆਰਾ ਕਹਿ ਦਿੰਦੇ, ਲੋਕ ਕਹਿ ਦਿੰਦੇ ਆ ਕਿ ਗੁਰਦੁਆਰੇ ਸਾਹਿਬ ਸੰਤ ਜਰਨੈਲ ਸਿੰਘ ਨੂੰ ਨਹੀਂ ਸੀ ਬੈਠਣਾ ਚਾਹੀਦਾ। ਸਾਡਾ ਹਰਿਮੰਦਰ, ਸਾਡਾ ਗੁਰਦੁਆਰਾ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ। ਸ੍ਰੀ ਅਕਾਲ ਤਖਤ ਸਾਹਿਬ ਸਾਡਾ ਤਖਤ ਆ ਤੇ ਤਖਤਾਂ ਤੋਂ ਆਜ਼ਾਦੀ ਦੀ ਲੜਾਈ ਲੜੀ ਜਾਂਦੀ ਆ। ਮੱਸਾ ਰੰਗੜ ਦੀ, ਅਬਦਾਲੀ ਦੀ ਜਿਹੜੀ ਬਦਕਾਰ ਰੂਹ ਸੀ ਉਹ ਫਿਰ ਇੰਦਰਾ ਗਾਂਧੀ ਦੇ ਵਿੱਚ ਜਿਹੜੀ ਆ ਵੜੀ ਸੀ। ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਦੇ ਵਿੱਚ ਸਾਡੇ ਸਿੰਘਾਂ ਸੂਰਮਿਆਂ ਨੇ ਭਾਰਤੀ ਫੌਜਾਂ ਦਾ ਟੈਂਕਾਂ ਤੋਪਾਂ ਦਾ ਜਿਹੜਾ ਮੁਕਾਬਲਾ ਆ ਬੜੀ ਬਹਾਦਰੀ ਦੇ ਨਾਲ, ਬੜੀ ਸੂਰਬੀਰਤਾ ਦੇ ਨਾਲ ਜਿਹੜਾ ਆ ਕੀਤਾ। ਇੱਥੇ ਤਾਂ ਜਨਰਲ ਬਰਾੜ ਵਰਗੇ ਕਹਿੰਦੇ ਸੀ ਕਿ 2 ਘੰਟਿਆਂ ਦੇ ਵਿੱਚ ਸੰਤ ਭਿੰਡਰਾਂਵਾਲਿਆਂ ਨੂੰ ਫੜ ਕੇ ਜਾਂ ਮਾਰ ਕੇ ਇੰਦਰਾ ਗਾਂਧੀ ਦੇ ਅੱਗੇ ਜਿਹੜਾ ਪੇਸ਼ ਕਰ ਦਿਆਂਗੇ। ਪਰ 72 ਘੰਟੇ ਖਾਲਸਾ ਫੌਜਾਂ ਨੇ ਇਹਨਾਂ ਦੀ ਕੋਈ ਵਾਹ ਨਹੀਂ ਚੱਲਣ ਦਿੱਤੀ। ਖਾਲਿਸਤਾਨ ਤੋਂ ਕਦੀ ਵੀ ਪਿੱਛੇ ਨਹੀਂ ਹਟੇ, ਨਾ ਹਟਾਂਗੇ। ਸਿੱਖ ਕੌਮ ਦੀ ਮੰਗ ਨੂੰ, ਖਾਲਿਸਤਾਨ ਦੇ ਸੰਘਰਸ਼ ਨੂੰ ਕੌਮ ਸਦਾ ਹੀ ਸਮਰਪਿਤ ਤੇ ਝੁਕੀ ਰਹੇਗੀ। ਜਿਹੜੇ ਲੋਕ ਅਕਾਲ ਤਖਤ ਸਾਹਿਬ ਤੇ ਆਏ ਨੌਜਵਾਨਾਂ ਨੂੰ ਹੁੱਲੜਬਾਜ਼ ਦੱਸਦੇ ਨੇ, ਉਹ ਕੌਮ ਤੇ ਪੰਥ ਦੇ ਕਦੀ ਵੀ ਵਾਰਸ ਨਹੀਂ ਹੋ ਸਕਦੇ। ਉਹ ਸੰਤ ਜਰਨੈਲ ਸਿੰਘ ਦੇ ਮੈਂ ਦੋਖੀ ਕਹੂੰਗਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਤਾਂ ਅੱਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਜਿਹੜਾ ਜੂਨ 1984 ਦੇ ਸੰਬੰਧ ਵਿੱਚ ਘੱਲੂ ਘਾਰੇ ਦੇ ਸੰਬੰਧ ਵਿੱਚ ਮਾਰਚ ਕੱਢਿਆ ਜਾ ਰਿਹਾ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ ਜੀ ਜਿਹੜਾ ਅੱਜ ਮਾਰਚ ਕੱਢਿਆ ਜਾ ਰਿਹਾ? ਵੇਖੋ ਜੀ, ਇਹ ਸਿੱਖ ਕੌਮ ਦੇ ਦੁਖਾਂਤ ਦੇ 42 ਵਰ੍ਹਿਆਂ ਦੀ ਨਾ ਭੁੱਲਣਯੋਗ, ਜ਼ਖਮ ਤਾਜ਼ੇ ਰੱਖਣ ਵਾਲੀ ਇੱਕ ਅਭੁੱਲ ਯਾਦ ਆ। ਇਹ ਸਿੱਖ ਕੌਮ ਤੇ ਸ੍ਰੀ ਅਕਾਲ ਤਖਤ ਸਾਹਿਬ ਜੋ ਜੁਗੋ ਜੁਗ ਅਟੱਲ ਹੈ ਤੇ ਇਹ ਸ਼ਹੀਦਾਂ ਦਾ ਸੁਪਨਾ, ਸ਼ਹੀਦਾਂ ਦੀ ਯਾਦਗਾਰ, ਸ਼ਹੀਦਾਂ ਦੇ ਜੋ ਪਾਏ ਹੋਏ ਪੂਰਨੇ ਸੀ, ਉਹਨਾਂ ਦੀ ਦ੍ਰਿੜਤਾ, ਆਜ਼ਾਦੀ, ਖਾਲਿਸਤਾਨ ਦਾ ਸੰਘਰਸ਼। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬੋਲ ਸਨ ਕਿ ਜਿਸ ਦਿਨ ਭਾਰਤੀ ਹਿੰਦ ਹਕੂਮਤ ਨੇ, ਭਾਰਤ ਦੀਆਂ ਫੌਜਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪਾਵਨ ਪਰਿਕਰਮਾ ਵਿੱਚ ਪੈਰ ਟਿਕਾਏ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਅੱਜ ਖਾਲਿਸਤਾਨ ਦੀ ਨੀਂਹ, ਖਾਲਿਸਤਾਨ ਦਾ ਦਿਵਸ ਜੂਨ 6 ਖਾਲਿਸਤਾਨ ਡੇ। ਅੱਜ 42 ਵਰ੍ਹਿਆਂ ਤੋਂ ਕੌਮ ਇਸ ਦੁਖਾਂਤ ਨੂੰ ਆਪਣੇ ਹਿਰਦਿਆਂ ਵਿੱਚ ਅੱਜ ਵੀ ਤਾਜ਼ਾ ਤੇ ਸਮੋਈ ਬੈਠੀ ਹੈ। ਪਰ ਇਸ ਦੇ ਨਾਲ ਹੀ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਕੋਈ ਵੀ ਬਣੇ ਇੱਥੇ,
ਜਥੇਦਾਰ ਅਕਾਲ ਤਖਤ ਸਾਹਿਬ ਦਾ ਕੋਈ ਵੀ ਬਣੇ, ਕਦੀ ਸਿੱਖ ਕੌਮ ਨੂੰ ਅਪੀਲ ਨਹੀਂ ਕਰਦੇ, ਨਾ ਅਖਬਾਰਾਂ ਵਿੱਚ ਇਸ਼ਤਿਹਾਰ, ਨਾ ਪਿੰਡਾਂ ਸ਼ਹਿਰਾਂ ਵਿੱਚ ਹੋਰਡਿੰਗ ਬੋਰਡ ਲਾ ਕੇ, ਨਾ ਟੈਲੀਵਿਜ਼ਨਾਂ ਤੇ ਐਡ ਦੇ ਕੇ, ਸੋਸ਼ਲ ਮੀਡੀਆ ਤੇ ਕਿਤੇ ਵੀ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਉਹਨਾਂ ਨੂੰ ਕਿਸੇ ਨੇ ਡਰਾਇਆ ਹੈ ਜਾਂ ਕਿਸੇ ਦੇ ਕਹਿਣ ਕਰਕੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਕੌਮ ਨੂੰ 6 ਜੂਨ ਤੇ ਪਹੁੰਚਣ ਦੀ ਅਪੀਲ ਕਿਉਂ ਨਹੀਂ ਕਰਦੀ। ਇੱਕ ਬਹੁਤ ਵੱਡਾ ਕਾਰਨ ਹੈ। ਮੈਂ ਦੇ ਨਾਲ ਖੜੇ ਨੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਜੀ। ਅਸੀਂ ਕੱਲ ਵੀ ਇਸ ਗੱਲ ਤੇ ਅੱਗੇ ਵੀ ਵਿਚਾਰਾਂ ਕਰਦੇ ਹੁੰਦੇ ਆ ਕਿ ਇਹਦਾ ਕਾਰਨ ਕੀ ਆ। ਸੋ ਅਸੀਂ ਬਹੁਤ ਜ਼ਿਆਦਾ ਪਰਿਵਾਰ ਵੀ ਜਿਹੜੇ ਸ਼ਹੀਦ ਪਰਿਵਾਰ ਨੇ ਉਹਨਾਂ ਵੀ ਕਈ ਵਾਰ ਇਸ ਗੱਲ ਦੇ ਉੱਤੇ ਵਿਚਾਰ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ ਐਡ ਕਰਦੀ। ਗੋਪਾਲਾ ਸਾਹਿਬ, ਵੱਡਾ ਸਵਾਲ ਹੈ ਕਿ ਕਦੇ ਜਿਹੜੀ ਚਿੰਤਾ ਤੁਸੀਂ ਜ਼ਾਹਰ ਕੀਤੀ ਹੈ ਕਿ ਐਸਜੀਪੀਸੀ ਦੇ ਵੱਲੋਂ ਇਸ ਦਿਨ ਦੇ ਬਾਬਤ ਅਪੀਲ ਨਹੀਂ ਕੀਤੀ ਜਾਂਦੀ, ਕਦੇ ਤੁਸੀਂ ਐਸਜੀਪੀਸੀ ਨੂੰ ਕੋਈ ਸੁਝਾਅ ਰੂਪੀ ਜਾਂ ਕਿਸੇ ਤਰ੍ਹਾਂ ਦਾ ਕੋਈ ਮੈਮੋਰੰਡਮ ਲੈ ਕੇ ਇਸ ਦਿਨ ਪ੍ਰਤੀ ਕਦੇ ਜਾਗਰੂਕ ਨਹੀਂ ਕੀਤਾ ਜੀ? ਉਹ ਮਿਲਦੇ ਹੀ ਨਹੀਂ ਜੀ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਕੋਈ ਗੱਲ ਕਰੀਏ ਤਾਂ ਉਹ ਕਹਿੰਦੇ ਅਸੀਂ ਮਨਾ ਰਹੇ ਹਾਂ, ਜੇ ਕਹੀਏ ਕਿ ਤੁਸੀਂ ਐਡ ਨਹੀਂ ਦਿੰਦੇ ਤਾਂ ਇਸ ਗੱਲ ਤੇ ਚੁੱਪ ਨੇ। ਅਸੀਂ ਬਹੁਤ ਲੰਬਾ ਸਮਾਂ ਇਹਨਾਂ ਨੂੰ ਮੰਗ ਪੱਤਰ ਦਿੰਦੇ ਰਹੇ ਕਿ ਸ਼ਹੀਦਾਂ ਦੀਆਂ ਤਸਵੀਰਾਂ, ਭਾਈ ਦਿਲਾਵਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਥਾਪਿਤ ਕਰੋ, ਹੋਰ ਸ਼ਹੀਦਾਂ ਦੀਆਂ ਬਹੁਤ ਲੰਬਾ ਸਮਾਂ ਲਟਕਾ ਕੇ ਇਹਨਾਂ ਨੇ ਸਥਾਪਿਤ ਕੀਤੀਆਂ। ਪਤਾ ਨਹੀਂ ਕਿਸ ਦੇ ਕਹਿਣ ਤੇ ਸ਼੍ਰੋਮਣੀ ਕਮੇਟੀ ਚੱਲਦੀ ਆ, ਇਹ ਤਾਂ ਪੰਥ ਨੂੰ ਵੀ ਪਤਾ ਹੈ। ਨਾ ਇਹ ਮੰਗ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਵੇ, ਭਾਰਤ ਸਰਕਾਰ ਨੇ ਕਰਾਉਣੀ ਆ, ਭਾਰਤ ਦੇ ਚੋਣ ਕਮਿਸ਼ਨਰ ਨੇ ਕਰਾਉਣੀ ਆ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਦੇ ਨਹੀਂ ਕਹਿੰਦਾ ਕਿ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਰਾਈ ਜਾਵੇ। ਜ਼ਿੰਮੇਵਾਰੀ ਨਹੀਂ ਬਣਦੀ, ਹਰ ਜ਼ਿੰਮੇਵਾਰੀ ਤੋਂ ਸ਼੍ਰੋਮਣੀ ਕਮੇਟੀ ਭੱਜਦੀ ਆ। ਤੇ ਕੱਲ ਇਹਨਾਂ ਦੇ ਮੈਂਬਰ ਬੋਲਦੇ ਪਏ ਸੀ ਕਿ ਉੱਥੇ ਹੁੱਲੜਬਾਜ਼ ਆਉਂਦੇ ਨੇ। ਆ ਜਿਹੜਾ ਇਕੱਠ ਹੈ ਕੌਮ ਵੇਖਦੀ ਪਈ ਆ, ਜਜ਼ਬਾਤੀ ਭਾਵਨਾਵਾਂ ਦਾ, ਗੁਰਸਿੱਖਾਂ ਦਾ, ਖਾਲਿਸਤਾਨ ਦੇ ਸੰਘਰਸ਼ ਨੂੰ ਪਰਨਾਏ ਹੋਏ ਦਾ, ਸੰਤ ਜਰਨੈਲ ਸਿੰਘ, ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਨਰਲ ਸ਼ਬੇਕ ਸਿੰਘ ਦੇ ਵਾਰਸਾਂ ਦਾ ਇਕੱਠ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਹੀਦਾਂ ਦੇ ਡੁੱਲੇ ਖੂਨ ਨੂੰ ਨਤਮਸਤਕ ਹੋਣ ਆਇਆ ਇਕੱਠ ਹੈ। ਇਹ ਹੁੱਲੜਬਾਜ਼ ਨਹੀਂ। ਹੁੱਲੜਬਾਜ਼ ਫਿਰ ਅਸੀਂ ਸੱਚ ਕਵਾਂਗੇ ਕਿ ਤੁਸੀਂ ਲੋਕ ਹੋ ਜਿਹੜੀ ਤੁਸੀਂ ਟਾਸਕ ਫੋਰਸ ਬਣਾ ਕੇ ਆਈਆਂ ਸੰਗਤਾਂ ਤੇ ਡਾਂਗਾ ਚਲਾ ਕੇ ਗੁੰਡਾਗਰਦੀ ਕਰਦੇ ਹੋ। ਜਿਵੇਂ ਕਿ ਮੰਡ ਸਾਹਿਬ ਨੇ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਇਹ ਘੱਲੂ ਘਾਰੇ ਦੇ ਦਿਨ ਆਉਂਦੇ ਤੇ ਖਾਸ ਤੌਰ ਤੇ ਸਗੋਂ ਐਸਜੀਪੀਸੀ ਨਹੀਂ ਇਹ ਤੈਅ ਕਰਦੀ ਕਿ ਕਿੰਨੇ ਅੰਦਰ ਜਾਣਾ ਕਿੰਨੇ ਨਹੀਂ, ਸਗੋਂ ਕਹਿੰਦੇ ਨੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ, ਡੀਐਸਪੀ ਐਸਐਸਪੀ ਦੇ ਵੱਲੋਂ ਇਹ ਤੈਅ ਕੀਤਾ ਜਾਂਦਾ ਕਿ ਕਿਹੜੀ ਜਥੇਬੰਦੀ ਅਕਾਲ ਤਖਤ ਸਾਹਿਬ ਤੇ ਜਾਊਗੀ, ਕਿਹੜੀ ਨਹੀਂ ਜਾਊਗੀ। ਇਹ ਅਧਿਕਾਰ ਕਿਉਂ ਜੀ? ਇਹ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੁੱਛੋ ਨਾ। ਜੇ ਅੰਦਰ ਸਿੱਖ ਨੌਜਵਾਨ ਜਾਂਦੇ ਤਾਂ ਉਹਨਾਂ ਨੂੰ ਰੋਕਿਆ ਜਾਂਦਾ, ਅੰਦਰ ਬੈਠਣ ਨਹੀਂ ਦਿੱਤਾ ਜਾਂਦਾ। ਜੇ ਸਿੱਖ ਜਜ਼ਬਾਤਾਂ ਦੀ ਗੱਲ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਕਹਿ ਦਿੰਦੇ, ਲੋਕ ਕਹਿ ਦਿੰਦੇ ਆ ਕਿ ਗੁਰਦੁਆਰੇ ਸਾਹਿਬ ਸੰਤ ਜਰਨੈਲ ਸਿੰਘ ਨੂੰ ਨਹੀਂ ਸੀ ਬੈਠਣਾ ਚਾਹੀਦਾ। ਸਾਡਾ ਹਰਿਮੰਦਰ, ਸਾਡਾ ਗੁਰਦੁਆਰਾ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ, ਸ੍ਰੀ ਅਕਾਲ ਤਖਤ ਸਾਹਿਬ ਸਾਡਾ ਤਖਤ ਆ। ਤੇ ਤਖਤਾਂ ਤੋਂ ਆਜ਼ਾਦੀ ਦੀ ਲੜਾਈ ਲੜੀ ਜਾਂਦੀ ਆ ਹਰ ਕੌਮ ਦੇ, ਪਰ ਇਹ ਦੁਨੀਆ ਦੇ ਤਖਤਾਂ ਤੋਂ ਨਿਆਰਾ ਤਖਤ ਅਕਾਲ ਦਾ ਤਖਤ ਆ। ਗੁਰੂ ਹਰਗੋਬਿੰਦ ਸਾਹਿਬ ਨੇ 6ਵੇਂ ਪਾਤਸ਼ਾਹ ਨੇ ਪਹਿਲੀ ਜੰਗ ਇੱਥੋਂ ਲੜੀ ਆ। ਮੀਰੀ ਪੀਰ ਦੇ ਮਾਲਕ ਸਤਿਗੁਰਾਂ ਨੇ ਸਾਡਾ ਸਿਧਾਂਤ ਕੁਰਬਾਨੀ, ਜਜ਼ਬਾ, ਸਿਧਾਂਤ ਤੇ ਪਹਿਰੇਦਾਰੀ ਕਰਨੀ। ਆਪਣੇ ਤਖਤ ਤੋਂ ਖੜ ਕੇ ਅਸੀਂ ਆਪਣੀ ਕੌਮ ਨੂੰ ਆਵਾਜ਼ ਦੇਵਾਂਗੇ ਕਿ ਕੌਮ ਦਾ ਬੱਚਾ ਬੱਚਾ ਖਾਲਿਸਤਾਨ ਦੀ ਲੜਾਈ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਵੇ। ਹਰ ਕਿਸਾਨ ਦਾ ਹੱਲ ਉਹ ਖਾਲਿਸਤਾਨ ਦਾ ਸ਼ਸਤਰ ਬਣੇ, ਹਰ ਲਿਖਾਰੀ ਤੇ ਟੀਚਰ ਦੀ ਕਲਮ ਉਹ ਖਾਲਿਸਤਾਨ ਦਾ ਸ਼ਬਦ ਲਿਖੇ, ਹਰ ਨੌਜਵਾਨ ਦੀ ਪਹਿਲਾ ਬੋਲ ਖਾਲਿਸਤਾਨ ਹੋਵੇ। ਅਸੀਂ ਖਾਲਿਸਤਾਨ ਤੋਂ ਕਦੀ ਵੀ ਪਿੱਛੇ ਨਹੀਂ ਹਟੇ, ਨਾ ਹਟਾਂਗੇ। ਸਿੱਖ ਕੌਮ ਦੀ ਮੰਗ ਨੂੰ, ਖਾਲਿਸਤਾਨ ਦੇ ਸੰਘਰਸ਼ ਨੂੰ ਕੌਮ ਸਦਾ ਹੀ ਸਮਰਪਿਤ ਤੇ ਝੁਕੀ ਰਹੇਗੀ। ਜਿਹੜੇ ਲੋਕ ਅਕਾਲ ਤਖਤ ਸਾਹਿਬ ਤੇ ਆਏ ਨੌਜਵਾਨਾਂ ਨੂੰ ਹੁੱਲੜਬਾਜ਼ ਦੱਸਦੇ ਨੇ, ਉਹ ਕੌਮ ਤੇ ਪੰਥ ਦੇ ਕਦੀ ਵੀ ਵਾਰਸ ਨਹੀਂ ਹੋ ਸਕਦੇ। ਉਹ ਸੰਤ ਜਰਨੈਲ ਸਿੰਘ ਦੇ ਮੈਂ ਦੋਖੀ ਕਹੂੰਗਾ ਉਹਨਾਂ ਨੂੰ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕਿਵੇਂ ਦੇਖਦੇ ਹੋ ਅੱਜ 6 ਜੂਨ ਜਿਹੜਾ ਜੂਨ 1984 ਦਾ ਘੱਲੂ ਘਾਰਾ ਹੋਇਆ, ਇਸੇ ਸੰਬੰਧ ਵਿੱਚ ਜਿਹੜਾ ਮਾਰਚ ਕੱਢਿਆ ਜਾ ਰਿਹਾ, ਕਿਵੇਂ ਦੇਖਦੇ ਹੋ ਇਸ ਦਿਨ ਨੂੰ? ਦੇਖੋ, ਜੂਨ 1984 ਦੇ ਘੱਲੂ ਘਾਰੇ ਨੂੰ ਭਾਵੇਂ 42 ਵਰ੍ਹੇ ਹੋ ਚੁੱਕੇ ਆ, ਪਰ ਇਹਦੇ ਜਿਹੜੇ ਜ਼ਖਮ ਆ ਉਹ ਅੱਜ ਵੀ ਹਰੇ ਆ। ਪੀੜ ਸਜਰੀ ਆ ਤੇ ਸੰਘਰਸ਼ ਜਿਹੜਾ ਜਾਰੀ ਆ। ਇਸ ਤੀਜੇ ਘੱਲੂ ਘਾਰੇ ਨੂੰ ਕਦੇ ਵੀ ਜਿਹੜਾ ਆ ਉਹ ਭੁਲਾਇਆ ਨਹੀਂ ਜਾ ਸਕਦਾ। ਤੇ ਸਾਨੂੰ ਜਿਹੜੇ ਭੁੱਲਣ ਦੀਆਂ ਮੱਤਾਂ ਦਿੰਦੇ ਆ ਉਹ ਖੁਦ ਹਰ ਸਾਲ ਰਾਵਣ ਦੇ ਜਿਹੜੇ ਪੁਤਲੇ ਆ ਉਹ ਫੂਕਦੇ ਆ।
ਤੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹਮਲਾ ਕਰਕੇ ਭਾਰਤੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਜਿਹੜਾ ਤਬਾਹ ਆ ਉਹ ਕੀਤਾ, ਢਾਇਆ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ, ਤੋਸ਼ਾਖਾਨਾ ਸਾੜਿਆ। ਇੱਥੇ ਤਾਂ ਦੁੱਧ ਪੀਂਦੇ ਬੱਚੇ ਵੀ ਨਾ ਬਖਸ਼ੇ, ਆਮ ਸੰਗਤਾਂ ਨੂੰ ਵੀ ਉਹਨਾਂ ਦੇ ਨੇੜਿਓਂ ਸਿਰ ਵਿੱਚ ਗੋਲੀਆਂ ਮਾਰ ਕੇ ਹੱਥ ਪੈਰ ਬੰਨ੍ਹ ਕੇ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਭਾਰਤੀ ਹਕੂਮਤ ਨੇ ਪੂਰੇ ਦਰਬਾਰ ਸਾਹਿਬ ਦੇ ਵਿੱਚ ਪੂਰੀ ਤਰ੍ਹਾਂ ਕਹਿਰ ਜਿਹੜਾ ਆ ਉਹ ਢਾਇਆ ਤੇ ਇਹਨਾਂ ਨੇ ਮਹਿਮੂਦ ਗਜ਼ਨਵੀ ਨੇ ਵੀ ਜਿਹੜੀ ਮਾਤ ਆ ਉਹ ਪਾ ਦਿੱਤੀ ਸੀ। ਤੇ ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ ਜਿਹੜੇ ਦੋਸ਼ੀ ਆ ਉਹ ਸਿੱਖ ਕੌਮ ਦੇ ਜਿਹੜੇ ਦੁਸ਼ਮਣ ਆ, ਚਾਹੇ ਉਹ ਕਾਂਗਰਸ ਹੋਵੇ, ਭਾਜਪਾ ਹੋਵੇ, ਕਾਮਰੇਡ ਜਥੇਬੰਦੀਆਂ ਹੋਣ। ਦਰਬਾਰ ਸਾਹਿਬ ਉੱਤੇ ਹਮਲਾ ਭਾਰਤੀ ਹਕੂਮਤ ਨੇ ਜਿਹੜਾ ਆ ਕੀਤਾ ਸੀ, ਉਹਦੇ ਵਿੱਚ ਇੰਦਰਾ ਗਾਂਧੀ ਨੇ ਅਗਵਾਈ ਕੀਤੀ ਸੀ, ਕਾਂਗਰਸ ਦੀ ਪ੍ਰਧਾਨ ਨੇ, ਭਾਜਪਾ ਨੇ ਜਿਹੜਾ ਸਮਰਥਨ ਕੀਤਾ ਸੀ, ਅਖੌਤੀ ਅਕਾਲੀਆਂ ਨੇ ਵੀ ਪੰਥ ਦੇ ਨਾਲ ਗਦਾਰੀਆਂ ਕੀਤੀਆਂ, ਕਾਮਰੇਡ ਪਾਰਟੀਆਂ ਨੇ ਵੀ ਇਸ ਹਮਲੇ ਦੇ ਵਿੱਚ ਜਿਹੜਾ ਸਮਰਥਨ ਆ ਉਹ ਦਿੱਤਾ ਸੀ। ਗਦਾਰੀਆਂ ਕਿਵੇਂ ਮੰਨਦੇ ਹੋ ਕਿ ਜਿਹੜੀਆਂ ਦਲਵੀਰ ਸਿੰਘ ਹੁਣਾਂ ਨੇ ਚਿੱਠੀਆਂ ਜਨਤਕ ਕੀਤੀਆਂ ਨੇ ਨੇੜਿਓਂ ਡਿੱਠੇ ਭਿੰਡਰਾਂਵਾਲੇ ਦੇ ਵਿੱਚ, ਕਿ ਉਹ ਜਿਹੜੀਆਂ ਚਿੱਠੀਆਂ ਨੇ ਉਹਨੂੰ ਫਿਰ ਜਸਟੀਫਾਈ ਕਰਦੇ ਹੋ ਜੀ? ਦੇਖੋ, ਚਿੱਠੀਆਂ ਤਾਂ ਇਹਨਾਂ ਨੇ ਲਿਖੀਆਂ ਨਾਲ ਇਹ ਪਹਿਲਾਂ ਵੀ ਧਰਮ ਯੁੱਧ ਮੋਰਚਾ ਦੌਰਾਨ ਜਦੋਂ ਪੂਰਾ ਸਿਖਰਾਂ ਦੇ ਉੱਤੇ ਮੋਰਚਾ ਪਹੁੰਚ ਚੁੱਕਾ ਸੀ, ਇਹ ਚੋਰੀ ਛਿਪੇ ਇੰਦਰਾ ਗਾਂਧੀ ਦੇ ਨਾਲ ਜਾ ਕੇ ਮੀਟਿੰਗਾਂ ਕਰਦੇ ਰਹੇ ਆ ਇਹੀ ਲੋਕ। ਅਤੇ ਇਸ ਦੇ ਨਾਲ ਹੀ ਇਹਨਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਨ ਦਾ, ਮਾਰਨ ਦਾ ਜਿਹੜਾ ਪਲਾਨ ਆ ਅਖੌਤੀ ਅਕਾਲੀਆਂ ਨੇ ਬਣਾਇਆ ਸੀ। ਸੰਤ ਜਰਨੈਲ ਸਿੰਘ ਜੀ ਨੂੰ ਜਦੋਂ ਇਹ ਮਾਰ ਨਾ ਸਕੇ ਤਾਂ ਇਹਨਾਂ ਨੇ ਸੰਤਾਂ ਦੀ ਸੱਜੀ ਬਾਂਹ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਜਿਹੜਾ ਆ ਕਤਲ ਕਰ ਦਿੱਤਾ ਸੀ। ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਸਕੱਤਰ ਜਿਹੜਾ ਆ ਉਹ ਦੋਸ਼ੀ ਪਾਇਆ ਗਿਆ ਸੀ। ਸੋ ਅਖੌਤੀ ਅਕਾਲੀਆਂ ਨੇ ਸੰਤ ਜਰਨੈਲ ਸਿੰਘ ਉੱਤੇ ਬੜੇ ਤਰ੍ਹਾਂ ਦੇ ਜਿਹੜੇ ਦੋਸ਼ ਆ ਉਹ ਵੀ ਲਾਏ, ਉਹਨਾਂ ਨੂੰ ਬਦਨਾਮ ਕਰਨ ਦੇ ਜਿਹੜੇ ਯਤਨ ਆ ਉਹ ਕੀਤੇ। ਜਿਵੇਂ ਹੁਣ ਭਾਰਤੀ ਹਕੂਮਤ ਨਾਲੇ ਤਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਤਾ ਤੇ ਨਾਲੇ ਸੰਤ ਜਰਨੈਲ ਸਿੰਘ ਦੀ ਕਿਰਦਾਰਕੁਸ਼ੀ ਵੀ ਕਰਦੀ ਆ। ਉਹਦੇ ਬਾਰੇ ਕਹਿਣਾ ਪਏਗਾ ਕਿ ਅਜੀਬ ਦਸਤੂਰ ਹੈ ਐ ਮਹਿਜ਼ਬੀ ਤੇਰੀ ਮਹਿਫਿਲ ਕਾ, ਹਮਾਰਾ ਕਤਲ ਵੀ ਕੀਆ ਔਰ ਮੁਜਰਮ ਵੀ ਹਮ ਹੁਏ। ਸੋ ਇਸ ਤਰ੍ਹਾਂ ਨਾਲੇ ਤਾਂ ਸਿੱਖਾਂ ਦਾ ਦਰਬਾਰ ਸਾਹਿਬ ਢਾਹ ਦਿੱਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਕਰ ਦਿੱਤੀਆਂ, ਉਲਟਾ ਸਿੱਖਾਂ ਨੂੰ ਹੀ ਜਿਹੜਾ ਦੋਸ਼ੀ ਆ ਉਹ ਗਰਦਾਨਿਆ ਜਾ ਰਿਹਾ ਆ। ਸੋ ਇਹਨਾਂ ਨੇ 1955 ਵਿੱਚ ਵੀ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਸੀ। ਉਹ ਜਿਹੜੀ ਮੱਸਾ ਰੰਗੜ ਦੀ ਅਬਦਾਲੀ ਦੀ ਜਿਹੜੀ ਬਦਕਾਰ ਰੂਹ ਸੀ ਉਹ ਫਿਰ ਇੰਦਰਾ ਗਾਂਧੀ ਦੇ ਵਿੱਚ ਜਿਹੜੀ ਆ ਵੜੀ ਸੀ। ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਦੇ ਵਿੱਚ ਸਾਡੇ ਸਿੰਘਾਂ ਸੂਰਮਿਆਂ ਨੇ ਭਾਰਤੀ ਫੌਜਾਂ ਦਾ ਟੈਂਕਾਂ ਤੋਪਾਂ ਦਾ ਜਿਹੜਾ ਮੁਕਾਬਲਾ ਆ ਬੜੀ ਬਹਾਦਰੀ ਦੇ ਨਾਲ, ਬੜੀ ਸੂਰਬੀਰਤਾ ਦੇ ਨਾਲ ਜਿਹੜਾ ਆ ਕੀਤਾ। ਇੱਥੇ ਤਾਂ ਜਨਰਲ ਬਰਾੜ ਵਰਗੇ ਕਹਿੰਦੇ ਸੀ ਕਿ 2 ਘੰਟਿਆਂ ਦੇ ਵਿੱਚ ਸੰਤ ਭਿੰਡਰਾਂਵਾਲਿਆਂ ਨੂੰ ਫੜ ਕੇ ਜਾਂ ਮਾਰ ਕੇ ਇੰਦਰਾ ਗਾਂਧੀ ਦੇ ਅੱਗੇ ਜਿਹੜਾ ਪੇਸ਼ ਕਰ ਦਿਆਂਗੇ। ਪਰ 72 ਘੰਟੇ ਖਾਲਸਾ ਫੌਜਾਂ ਨੇ ਇਹਨਾਂ ਦੀ ਕੋਈ ਵਾਹ ਨਹੀਂ ਚੱਲਣ ਦਿੱਤੀ ਸੀ। 72 ਘੰਟੇ ਖਾਲਸਾ ਫੌਜਾਂ ਨੇ, ਇਹ ਜਨਰਲ ਬਰਾੜ ਜਿਹਨੂੰ ਭਾਰਤੀ ਫੌਜਾਂ ਦੇ ਉੱਤੇ ਬੜਾ ਹੰਕਾਰ ਸੀ ਹਨਾ, ਤੇ ਇਹ ਕਹਿੰਦਾ ਸੀ ਕਿ ਸੰਤ ਜਰਨੈਲ ਸਿੰਘ ਉੱਤੇ ਜਿਹੜਾ ਅਸੀਂ ਐਡਾ ਵੱਡਾ ਜਿਹੜਾ ਹਮਲਾ ਕਰਾਂਗੇ ਕਿ ਭਾਰਤੀ ਫੌਜ ਆਪਣੇ ਆਪ ਨੂੰ ਬੜਾ ਜਿਹੜਾ ਆ ਇਹਨੂੰ ਹੰਕਾਰ ਸੀ। ਤੇ ਜਨਰਲ ਬਰਾੜ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ, ਕਹਿੰਦਾ ਸੀ ਕਿ ਜਦੋਂ ਟੈਂਕ ਗੂੰਜਦੇ ਨੇ, ਜਦੋਂ ਜਹਾਜ਼ ਛੂਕਦੇ ਨੇ, ਜਦੋਂ ਜ਼ਮੀਨ ਅੱਗ ਛੱਡਦੀ ਏ, ਤੇ ਕਹਿੰਦਾ ਵੱਡੇ ਦੀਆਂ ਜਿਹੜੀਆਂ ਲੱਤਾਂ ਆ ਉਹ ਕੰਬ ਜਾਂਦੀਆਂ ਸੀ। ਪਰ ਇਹਨੂੰ ਨਹੀਂ ਸੀ ਪਤਾ ਕਿ ਸੰਤ ਜਰਨੈਲ ਸਿੰਘ ਜੀ ਉਹ ਬਾਬਾ ਦੀਪ ਸਿੰਘ ਜੀ ਦੇ ਵਾਰਸ ਆ। ਤੇ ਉਹਨਾਂ ਨੇ ਵੀ ਕਹਿ ਦਿੱਤਾ ਸੀ ਕਿ ਅਸੀਂ ਉਹਨਾਂ ਦੇ ਵਾਰਸ ਆ ਜਿਹੜੇ ਤੱਤੀਆਂ ਤਵੀਆਂ ਦੇ ਉੱਤੇ ਬਹਿ ਗਏ, ਜਿਨ੍ਹਾਂ ਨੇ ਚਾਂਦਨੀ ਚੌਂਕ ਵਿੱਚ ਸ਼ਹਾਦਤ ਪਾਈ, ਜਿਨ੍ਹਾਂ ਨੇ 80 ਸਾਲ ਦੀ ਉਮਰ ਦੇ ਵਿੱਚ ਵੀ ਜਿਹੜਾ ਖੰਡਾ ਆ ਉਹ ਖੜਕਾਇਆ ਸੀ, ਜਿਨ੍ਹਾਂ ਨੇ ਆਪਣੇ ਬੰਦ ਕਟਵਾਏ। ਤੇ ਸੰਤ ਜਰਨੈਲ ਸਿੰਘ ਨੇ ਉਹ ਚਮਕੌਰ ਦੀ ਗੜੀ ਵਾਲਾ ਸ਼ਾਨਾ ਮਤਾ ਇਤਿਹਾਸ ਦੁਹਰਾਇਆ। ਤੇ ਸੰਤ ਭਿੰਡਰਾਂਵਾਲਿਆਂ ਦੇ ਬਚਨ ਸੀ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਉਹ ਖਾਲਿਸਤਾਨ ਦਾ ਸੰਘਰਸ਼ ਅੱਜ ਵੀ ਜਾਰੀ ਆ ਤੇ ਇੱਥੋਂ ਤੱਕ ਬੁਲੰਦੀਆਂ ਤੇ ਆ ਕਿ ਭਾਰਤੀ ਹਕੂਮਤ ਵਿਦੇਸ਼ਾਂ ਵਿੱਚ ਜਾ ਕੇ ਭਾਈ ਹਰਦੀਪ ਸਿੰਘ ਨਿੱਜਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਦੇ ਕਤਲ ਕਰ ਚੁੱਕੀ ਹੈ, ਸ਼ਹੀਦ ਕਰ ਚੁੱਕੀ ਹੈ ਉਹਨਾਂ ਨੂੰ। ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਆ। ਇੱਕ ਹੋਰ ਗੱਲ ਦੱਸਿਓ ਕਿ ਜਿਵੇਂ ਅੱਜ 5 ਜੂਨ ਦਾ ਦਿਨ ਆ ਤੇ ਅੱਜ ਖਾਲਸਾਈ ਮਾਰਚ ਕੀਤਾ ਜਾ ਰਿਹਾ, ਕੱਲ ਨੂੰ 6 ਜੂਨ ਹੈ, ਕੀ ਅੰਮ੍ਰਿਤਸਰ ਹੈ ਜਿਹੜਾ ਫਿਰ ਕੱਲ ਨੂੰ ਪੂਰਨ ਤੌਰ ਤੇ ਬੰਦ ਹੈ ਜੀ? ਅੰਮ੍ਰਿਤਸਰ ਪਿਛਲੇ ਕਈ ਸਾਲਾਂ ਤੋਂ ਜਿਹੜਾ ਆ ਉਹ ਬੰਦ ਆਉਂਦਾ ਆ ਰਿਹਾ ਆ। ਸਿੱਖ ਜਥੇਬੰਦੀਆਂ ਦੇ ਵੱਲੋਂ ਸੱਦਾ ਦਿੱਤਾ ਜਾਂਦਾ ਆ ਕਿ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦੇ ਰੋਹ ਅਤੇ ਰੋਸ ਵਜੋਂ ਆਪਣੀਆਂ ਦੁਕਾਨਾਂ ਅਤੇ ਹੋਰ ਅਦਾਰੇ ਬੰਦ ਕਰਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਤੇ ਨਾਲ ਇਹ ਹਕੂਮਤ ਨੂੰ ਸੁਨੇਹਾ ਦਿੱਤਾ ਜਾਵੇ ਕਿ ਅਸੀਂ ਖਾਲਿਸਤਾਨੀ ਸੰਘਰਸ਼ ਦੇ ਨਾਲ ਜਿਹੜਾ ਉਹ ਖੜੇ ਆ। ਹਰ ਸਾਲ ਪੂਰੀ ਸਫਲਤਾਪੂਰਵਕ ਅੰਮ੍ਰਿਤਸਰ ਜਿਹੜਾ ਬੰਦ ਹੁੰਦਾ ਆ। ਸੋ ਚਾਹੀਦਾ ਤਾਂ ਇਹ ਆ ਕਿ ਜਿੱਥੇ ਅੰਮ੍ਰਿਤਸਰ ਬੰਦ ਹੁੰਦਾ ਉੱਥੇ ਪੂਰੇ ਪੰਜਾਬ ਦੇ ਜਿਹੜੇ ਲੋਕ ਆ ਉਹ ਆਪਣੇ ਆਧਾਰੇ ਬੰਦ ਕਰਕੇ ਤੇ ਸੰਘਰਸ਼ ਦਾ ਸਾਥ ਦੇਣ ਤੇ ਸ਼ਹੀਦਾਂ ਨੂੰ ਜਿਹੜਾ ਆ ਇਸ ਦਿਨ ਸ਼ਰਧਾਂਜਲੀ ਜਿਹੜਾ ਅਰਪਣ ਕਰਨ। ਪੂਰਾ ਪੰਜਾਬ ਜਿਹੜਾ ਇਸ ਦਿਨ ਬੰਦ ਹੋਣਾ ਚਾਹੀਦਾ ਆ।
ਕਈ ਵਾਰੀ ਭਾਈ ਸਾਹਿਬ ਇਦਾਂ ਹੁੰਦਾ ਹੈ, ਤੁਹਾਡਾ ਵੀ ਜਿਹੜਾ ਨਾਮ ਹੈ ਇਸੇ ਜੂਨ ਦੇ ਨਾਲ ਜੁੜਿਆ ਹੋਇਆ ਭਾਈ ਭੁਪਿੰਦਰ ਸਿੰਘ ਜੀ। ਕੱਲ ਨੂੰ 6 ਜੂਨ ਹੈ ਤੇ ਜਦੋਂ 6 ਜੂਨ ਆਉਂਦੀ ਉਦੋਂ ਕਈ ਵਾਰੀ ਜਿਹੜਾ ਮਾਹੌਲ ਹੈ ਕੁਝ ਲੋਕਾਂ ਦੇ ਵੱਲੋਂ ਖਰਾਬ ਕਰਨ ਦਾ ਯਤਨ ਕੀਤਾ ਜਾਂਦਾ। ਬਿਲਕੁਲ ਜੀ, ਉਹ ਹਰ ਵਾਰ ਵੇਖੋ ਜਿਹੜਾ ਆ ਹੁਣ ਆਪਣਾ ਕਹਿ ਦਿੰਦੇ ਆ ਵੀ ਅਸੀਂ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦੇਣੀ ਹੈ। ਦੱਸੋ, ਇੰਦਰਾ ਗਾਂਧੀ ਤੇ ਮਰੀ 31 ਅਕਤੂਬਰ ਨੂੰ, ਤੇ ਹੁਣ ਕਾਹਦੀ ਉਹਨੂੰ ਸ਼ਰਧਾਂਜਲੀ ਦੇਣੀ? ਸਿਰਫ ਇੱਕ ਨਾ ਸਿੱਖਾਂ ਨੂੰ ਪ੍ਰਵੋਕ ਕੀਤਾ ਜਾਂਦਾ ਆ, ਉਹਨਾਂ ਦੇ ਜ਼ਖਮਾਂ ਦੇ ਉੱਤੇ ਜਿਹੜਾ ਆ ਨਮਕ ਛਿੜਕਿਆ ਜਾਂਦਾ ਵਾ। ਜਦੋਂ ਇਹ ਭਾਰਤ ਦੀ ਹਕੂਮਤ ਨੇ, ਉਹਦੇ ਵਿੱਚ ਕਾਂਗਰਸ ਦੀ ਇੰਦਰਾ ਗਾਂਧੀ ਤੇ ਭਾਜਪਾ ਦੇ ਜਿਹੜੇ ਨੁਮਾਇੰਦੇ ਸੀ ਉਸ ਵੇਲੇ ਦੇ ਅਟਲ ਬਿਹਾਰੀ ਵਾਜਪਾਈ ਤੇ ਉਹਨਾਂ ਦੀ ਜਿਹੜੀ ਜੁੰਡਲੀ ਸੀਗੀ, ਉਹਨਾਂ ਨੇ ਪੂਰੀ ਵਿਉਂਤਬੰਦੀ ਦੇ ਨਾਲ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ। ਸਾਡੇ ਉਹ ਜਿਹੜੇ ਜ਼ਖਮ ਹੈ ਨਾ ਅੱਜ ਵੀ ਅੱਲੇ ਆ, ਭਾਵੇਂ ਇਸ ਘਟਨਾ ਨੂੰ 42 ਸਾਲ ਹੋ ਗਏ ਆ, ਪਰ ਸਾਡੇ ਜ਼ਖਮਾਂ ਦੇ ਉੱਤੇ ਕਦੀ ਵੀ ਉਹਨਾਂ ਨੇ ਮਲਮ ਨਹੀਂ ਲਾਇਆ। ਹਰ ਸਾਲ ਸਾਡੇ ਜ਼ਖਮਾਂ ਨੂੰ ਨਾ ਕੁਰੇਦਦੇ ਆ ਤੇ ਉਹਨਾਂ ਦੇ ਉੱਤੇ ਉਹ ਜਿਹੜਾ ਨਮਕ ਛਿੜਕਦੇ ਆ ਵੀ ਸਾਨੂੰ ਦੁੱਖ ਦੇਣਾ ਹੀ ਉਹਨਾਂ ਦਾ ਜਿਹੜਾ ਆ ਨਾ ਇੱਕ ਮਕਸਦ ਉਹਨਾਂ ਦਾ ਬਣਾਇਆ ਵਾ। ਫਿਰ ਜਦੋਂ ਇਹ ਕੰਮ ਕਰਦੇ ਆ ਤੇ ਸਾਨੂੰ ਵੀ ਫਿਰ ਜਿਹੜਾ ਆ ਰੋਹ ਆਉਂਦਾ ਆ। ਫਿਰ ਜੇ ਉਹਨਾਂ ਦੇ ਵਿੱਚ ਇਹ ਇੰਦਰਾ ਗਾਂਧੀ ਦੀ ਰੂਹ ਆਉਂਦੀ ਹੈ ਤੇ ਫਿਰ ਸਾਡੇ ਵਿੱਚ ਵੀ ਸਾਡੇ ਸ਼ਹੀਦਾਂ ਸਿੰਘਾਂ ਦੀ ਰੂਹ ਆਉਂਦੀ ਆ। ਫਿਰ ਸਾਡੇ ਕੋਲ ਵੀ ਜੋ ਹੁੰਦਾ ਆ, ਜਿਹੜੀ ਕੌਮ ਆ ਉਹ ਕਰਦੀ ਆ। ਜਿਵੇਂ ਤੁਸੀਂ ਵੇਖ ਸਕਦੇ ਹੋ ਵੀ 4-3.5 ਸਾਲ ਪਹਿਲਾਂ ਇੱਕ ਬਾਂਦਰ ਜਿਹਾ ਸੀਗਾ ਜਿਹੜਾ ਕਹਿੰਦਾ ਹੁੰਦਾ ਸੀਗਾ ਵੀ 2% ਆ ਮਸਲ ਕੇ ਰੱਖ ਦੇਣੇ ਆ। ਅੱਜ ਵੇਖੋ ਉਹਨੂੰ ਕੋਈ ਕੁੱਤੀਆਂ ਨਹੀਂ ਪੁੱਛਦੀਆਂ ਤੇ ਪਰਿਵਾਰ ਉਹਦਾ ਰੋਂਦਾ ਫਿਰਦਾ ਆ। ਤੇ ਮੈਂ ਉਹ ਲੋਕ ਜਿਹੜੇ 6 ਜੂਨ ਨੂੰ ਕਹਿੰਦੇ ਨਾ ਵੀ ਐਵੇਂ ਹਵਨ ਕਰਨਾ ਆ ਤੇ ਇੰਦਰਾ ਗਾਂਧੀ ਨੂੰ ਜਿਹੜੀ ਅਸੀਂ ਸ਼ਰਧਾਂਜਲੀ ਦੇਣੀ ਆ, ਮੈਂ ਬੇਨਤੀ ਕਰਦਾ ਵਾਂ ਵੀ ਉਹ ਇੱਕ ਵਾਰੀ ਉਹ ਬਾਂਦਰ ਦੇ ਪਰਿਵਾਰ ਨੂੰ ਪੁੱਛ ਲੈਣ ਵੀ ਉਹਦਾ ਕੀ ਹਾਲ ਆ। ਹਰ ਸਾਲ ਉਹਦਾ ਸ਼ਰਾਧ ਕਰਦੇ ਆ ਵੀ ਉਹ ਨਰਕਾਂ ਨੂੰ ਜਿਹੜਾ ਤੋੜ ਦਿੱਤਾ ਆ। ਉਤੋਂ ਜੋ ਪਹਿਲੋਂ ਦਾ ਜੇ ਸਾਡਾ ਇਤਿਹਾਸ ਵੇਖਣਾ ਤੇ ਹਰਬੰਸ ਲਾਲ ਖੱਲੇ ਵਰਗੇ ਵੇਖ ਲਓ ਕਿੱਧਰ ਨੂੰ ਗਏ ਆ। ਸੋ ਸਿੱਖਾਂ ਦੇ ਨਾਲ ਜੇ ਤੁਸੀਂ ਇਹ ਟੇਢੇ ਤਰੀਕੇ ਨਾਲ ਪੰਗਾ ਲਓਗੇ ਤੇ ਤੁਹਾਨੂੰ ਹਾਸਲ ਕੁਝ ਨਹੀਂ ਹੋਣਾ। ਠੀਕ ਹੈ, ਤੁਹਾਡੇ ਕੋਲ ਸੱਤਾ ਆ, ਸੱਤਾ ਦੇ ਨਸ਼ੇ ਦੇ ਵਿੱਚ ਜਿਹੜਾ ਤੁਸੀਂ ਸਾਡਾ ਨੁਕਸਾਨ ਕਰਦੇ ਹੋ, ਤੁਹਾਡੇ ਕੋਲ ਤਾਕਤ ਆ, ਪਰ ਸਾਡੇ ਪਿੱਛੇ ਵੀ ਉਹ ਗੁਰੂ ਦੀ ਤਾਕਤ ਆ, ਉਹ ਬਾਣੀ ਦੀ ਤਾਕਤ ਆ ਕਿ ਅਸੀਂ ਜ਼ੁਲਮ ਦਾ ਜਿਹੜਾ ਟਾਕਰਾ ਉਹ ਕਰਦੇ ਰਵਾਂਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਪਿੰਡਾਂ ਵਾਲਿਆਂ ਦੀ ਸੋਚ ਤੇ ਪਿੰਡਾਂ ਵਾਲਿਆਂ ਦੀ ਸੋਚ ਤੇ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੱਬਰਾਂ ਦੀ ਸੋਚ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸੋਚ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸੋਚ ਤੇ ਭਾਈ ਹਰਦੀਪ ਸਿੰਘ ਨਿੱਜਰ ਅਮਰ ਹੈ।